ਇੱਥੇ ਨੇ ਇੱਥੇ ਨੇ? ਇੱਥੇ ਨਾਲੋਂ ਉੱਥੇ ਸੁੱਖ ਸੀ। ਜਡਾਲੀ, ਹਾਂ ਮੇੜੀ, ਹਾਂ ਦੁਸਾਂਝਾਂ, ਹਾਂ। ਬਿਰਕਾਂ। ਅਸੀਂ ਗਏ ਪਿਛਲੇ ਕੰਨ। ਹਾਂ, ਕਿੱਥੇ ਗਏ ਜੀ? ਕਿੱਧਰ ਗਏ? ਇੱਕ ਦਾ ਨਾਂ ਦਰਸ਼ਨ ਸੀ, ਇੱਕ ਦਾ ਨਾਂ ਰਣਜੀਤ ਸਿੰਘ। अस्सलाम वालेकुम। आजो आजो। अस्सलाम वालेकुम। अस्सलाम वालेकुम। ਕੀ ਹਾਲ ਹੈ ਮਿੱਤਰੋ ਪਿਆਰਿਓ? ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ, ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਸਾਡੇ ਕੋਲੇ ਇਸ ਧਰਤੀ ਦੇ ਉੱਤੇ ਇੱਕ ਪਾਸਟ ਵਿੱਚ, ਅਗਰ ਅਸੀਂ ਮਾਜ਼ੀ ਵਿੱਚ ਥੋੜਾ ਜਿਹਾ ਜ਼ੇਨ ਘੁਮਾਈਏ, ਥੋੜਾ ਜਿਹਾ ਆਪਦੇ ਧਿਆਨ ਨੂੰ ਪਿੱਛੇ ਲੈ ਕੇ ਜਾਈਏ, ਤੇ ਸਾਨੂੰ ਇੱਕ ਵਾਰਤਾ ਨਜ਼ਰ ਆਉਂਦੀ ਹੈ, ਇੱਕ ਵਾਰਤਾ ਚੇਤੇ ਆਉਂਦੀ ਹੈ, ਇੱਕ ਉਜਾੜੇ ਪਾੜੇ ਸਾਡੇ ਚੇਤੇ 'ਚ ਆਉਂਦੇ ਨੇ, ਜਿਹਨੂੰ ਅਸੀਂ ਸਿਰਫ ਸੁਣ ਕੇ ਹੀ ਤੇ ਸਾਡੀ ਹਾਲਤ ਜਿਹੜੀ ਹੈ ਉਹ ਬਹੁਤ ਬੁਰੀ ਹੋ ਜਾਂਦੀ ਹੈ। ਸਾਨੂੰ ਬਹੁਤ ਤਕਲੀਫ ਹੁੰਦੀ ਹੈ ਔਰ ਸਾਡਾ ਦਿਲ ਜਿਹੜਾ ਹੈ ਉਹ ਰੋਂਦਾ ਹੈ ਕਿ ਸਾਡੇ ਵੱਡਿਆਂ ਨੇ ਕਿੰਨੀ ਮੁਸ਼ਕਲਾਤ ਦਾ ਸਾਹਮਣਾ ਕੀਤਾ ਉਸ ਵੇਲੇ ਆਪਦੇ ਘਰ ਪਹੁੰਚਣ ਵਾਸਤੇ ਜਾਂ ਆਪਦੇ ਘਰੇ ਆਉਣ ਵਾਸਤੇ। ਇੰਨੀਆਂ ਕੁਰਬਾਨੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ, ਇੰਨਾ ਵੱਡਾ ਮੁਆਵਜ਼ਾ ਦੇਣਾ ਪਏਗਾ ਆਪਣੇ ਘਰ ਆਉਣ ਵਾਸਤੇ। ਤੇ ਕੁਝ ਸਾਡੇ ਬਜ਼ੁਰਗ ਉਹ ਹਜੇ ਵੀ ਕਹਿੰਦੇ ਆ ਕਿ ਸਾਡਾ ਉਹ ਦੇਸ਼ ਹੈ, ਉਸ ਦੇਸ਼ ਨੂੰ ਚੇਤੇ ਕਰਕੇ ਰੋਂਦੇ। ਪਰ ਉਹ ਜਿਹੜੇ ਬਜ਼ੁਰਗ ਨੇ ਸਾਡੇ ਕੋਲੇ ਕੋਈ ਟਾਵਾਂ ਟਾਵਾਂ ਰਹਿ ਗਿਆ, ਜਿਵੇਂ ਟਾਵਾਂ ਟਾਵਾਂ ਤਾਰਾ ਹੁੰਦਾ ਹੈ ਨਾ ਜਿਹੜਾ ਚਮਕਦਾ ਹੈ, ਐਦਾਂ ਹੀ ਸਾਡੇ ਕੋਲੇ ਇਸ ਧਰਤੀ ਦੇ ਉੱਤੇ ਟਾਵੇਂ ਟਾਵੇਂ ਉਹ ਬਜ਼ੁਰਗ ਰਹਿ ਗਏ ਨੇ, ਜਿਨ੍ਹਾਂ ਨੇ ਉਹ ਵਾਰਤਾ ਆਪਦੀ ਅੱਖੀਂ ਵੇਖੀ, ਜਿਹੜੇ ਉਸ ਵਾਰਤਾ ਦੇ ਗਵਾਹ ਨੇ। ਤੇ ਐਸਾ ਹੀ ਇੱਕ ਜੀ ਸਾਡੇ ਨਾਲ ਅੱਜ ਮੌਜੂਦ ਹੈ। ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਜ਼ੁਬਾਨੀ ਉਸ ਵਾਰਤਾ ਨੂੰ ਜਿਹੜੀ 1947 'ਚ ਹੋਈ ਤੁਹਾਡੇ ਰੂਬਰੂ ਕਰਦੇ ਹਾਂ। अस्सलाम वालेकुम जी। ਕੀ ਹਾਲ ਹੈ ਬਜ਼ੁਰਗੋ? ਸ਼ੁਕਰ ਅੱਲਾਹ ਦਾ। ਅੱਛਾ ਬਜ਼ੁਰਗੋ, ਤੁਹਾਡਾ ਨਾਮ ਕੀ ਹੈ ਤੇ ਤੁਹਾਡੇ ਬਾਪ ਦਾ ਨਾਮ ਕੀ ਹੈ? ਕਿਉਂ ਜੇ ਸਾਡੇ ਚੜ੍ਹਦੇ ਪੰਜਾਬ ਦੇ ਜੋ ਮਿੱਤਰ ਪਿਆਰੇ ਇਸ ਵੇਲੇ ਵੇਖਦੇ ਪਏ ਹੋਣਗੇ ਵੀਡੀਓ, ਤੇ ਉਹ ਹੋ ਸਕਦਾ ਤੁਹਾਨੂੰ ਜਾਣਦੇ ਹੋਣ। ਅਬਦੁਲ ਰਸ਼ੀਦ ਮੇਰਾ ਨਾਮ, ਬਲਦ ਖੁਸ਼ੀ ਮੁਹੰਮਦ। ਹਾਂ, ਦਾਦੇ ਦਾ ਕੀ ਨਾਮ ਸੀ ਬਾਬਾ? ਦਾਦੇ ਦਾ ਨਾਮ ਮੁਹੰਮਦ ਅਲੀ। ਉਹ ਮੇਰੇ ਬਾਪ ਦਾ ਦਾਦਾ ਸੀ ਜਿਹੜਾ, ਉਹਦਾ ਨਾਮ ਨਵੀ ਬਾਪ ਸੀ। ਅੱਛਾ, ਇਲਾਕਾ ਕਿਹੜਾ ਸੀ ਆਪਣਾ ਜਿੱਥੋਂ ਤੁਸੀਂ ਆਏ ਹੋ? ਪਿਛੋਕੜ ਕਿਹੜਾ ਹੈ? ਜ਼ਿਲ੍ਹਾ ਜਲੰਧਰ, ਤਹਿਸੀਲ ਨਵਾਂਸ਼ਹਿਰ, ਥਾਣਾ ਬੰਗੇ। ਅੱਛਾ, ਪਿੰਡ ਕਿਹੜਾ ਸੀ? ਖੋਥੜਾ। ਖੋਤੜਾ ਪਿੰਡ। ਖੋਥੜਾ ਕਲਾਂ ਸਾਡਾ ਸੀ। ਕੱਲੀਆਂ ਖੋਥੜਾ ਸਿੱਖਾਂ ਦੀਆਂ ਸੀ। ਅੱਛਾ, ਤੇ ਜਦੋਂ ਉਹ ਵਾਰਤਾ ਹੋਈ ਹੈ, ਜਦੋਂ ਐਲਾਨ ਹੋਇਆ ਹੈ ਕਿ ਪਾਕਿਸਤਾਨ ਤੇ ਇੰਡੀਆ ਅਲੱਗ-ਅਲੱਗ ਹੋ ਗਏ ਹੈ, ਉਦੋਂ ਤੁਸੀਂ ਮਤਲਬ 14 ਅਗਸਤ ਨੂੰ ਕਹਿੰਦੇ ਆ ਕਿ ਐਲਾਨ ਹੋਇਆ, ਤੁਸੀਂ 14 ਅਗਸਤ ਤੋਂ ਪਹਿਲੇ ਆ ਗਏ ਸੋ ਇੱਧਰ, ਜਾਂ 14 ਅਗਸਤ ਤੋਂ ਬਾਅਦ ਆਏ? ਬਾਅਦ ਆਏ। ਅਸੀਂ ਨਹੀਂ ਸੀ ਉੱਠਦੇ। ਅੱਛਾ, ਆਪਦਾ ਇਹ ਘਰ ਵੀ ਪਤਾ ਹੀ ਨਹੀਂ ਸੀ ਵੀ ਜਾਣਾ ਕਿਤੇ। ਹਾਂ। ਬਸ ਫਿਰ ਉਹ ਟਿੱਕਾ ਜਦ ਆਇਆ ਇੱਧਰ ਦੀ ਤਾਂ ਹਵਾਈ ਫਾਇਰ ਕੀਤੇ। ਹੁਣ ਸਾਡੇ ਪਿੰਡ ਸੀ 2 ਬੰਦਿਆਂ ਕੋਲ ਰਫਲਾਂ ਦਨਾਲੀਆਂ। ਇੱਕ ਦਾ ਨਾਂ ਰਸ਼ੀਦ ਸੀ, ਉਹ ਫੈਸਲਾਬਾਦ ਬੈਠਾ। ਇੱਕ ਦਾ ਨਾਂ ਅਸਲਮ ਸੀ, ਉਹ ਬੂਰੇ ਬੈਠਾ। ਇਹ ਦਲੇਰ ਸੀ ਬੂਰੇ ਵਾਲਾ। ਅੱਛਾ। ਉਹਨੂੰ 2-3 ਦਿਨ ਪਹਿਲਾਂ ਉਹਦਾ ਦੋਸਤ ਸੀ ਇੱਕ, ਉਹਨੂੰ ਦੱਸਿਆ ਪਿਆ ਕੰਮ ਹੋ ਜਾਣਾ ਹੁਣ, ਤੇ ਤੁਹਾਨੂੰ ਮੈਂ ਗੱਡੀ ਚੜਾਇਆ ਵਾ। ਅੱਛਾ। ਉਹ ਆ ਗਿਆ ਬੂਰੇ ਬੈਠਾ ਉਦੋਂ ਦਾ। ਤੇ ਇਹ ਰਸ਼ੀਦ ਮੰਨਿਆ ਨਾ, ਕਹਿੰਦਾ ਵੀ ਮੈਂ ਇਕੱਲਾ ਹੁਣ ਕੀ ਕਰਾਂ। ਬਸ ਉਹਨਾਂ ਨੇ ਹਵਾਈ ਫਾਇਰ ਕੀਤੇ, ਫਿਰ ਡਰ ਗਏ ਬੰਦੇ। ਬਸ ਫਿਰ ਅਸੀਂ, ਜਿਹੜਾ ਸਾਡਾ ਘਰ ਸੀ ਉੱਥੇ ਗਲੀ ਸੀਗੀ ਏਦਾਂ, ਤਾਏ ਮੇਰੇ ਨੇ ਉਹ ਗਲੀ ਵੀ ਛੱਤੀ ਹੋਈ ਸੀ।
ਅਗਲੇ ਸਿਰੇ ਚਲੇ ਗਏ ਤੇ ਉਹ ਜਿਹੜਾ ਦਰਵਾਜ਼ਾ ਗਲੀ ਨੂੰ ਲਾਇਆ ਸੀ ਉਹਨੂੰ ਟੀਨ ਵੀ ਲਵਾਇਆ ਆਹਾ ਤੇ ਉਹ ਅੱਗ ਨਾ ਲਾਉਣ। ਹਾਂ 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 ਅਗਲੇ ਸਿਰੇ ਜਾ ਕੇ ਰਹੀਆਂ ਦਾ ਹੀ ਘਰ ਸੀ ਇੱਕ, ਅੱਛਾ ਉੱਥੇ ਤੂੜੀ ਵਾਲਾ ਅੰਦਰ ਸੀ, ਉੱਥੇ ਬੈਠੇ ਹੂੰ, ਬੁੜੀਆਂ, ਬਹੁਤ ਬੁੜੀਆਂ ਨਿਆਣੇ ਤੇ ਬੰਦਾ ਇੱਕ ਸਿਆਣਾ ਸੀ ਬਹੁਤਾ, ਹੂੰ ਉਹ ਸੀ ਤੇ ਜਾਂ ਮੈਂ ਤੇ ਇੱਕ ਮੇਰੇ ਤਾਏ ਦਾ ਪੁੱਤ ਐਡਾ। ਅੱਛਾ ਅਸੀਂ ਜਦੋਂ ਪਿੱਛੋਂ ਆਏ ਆ ਹਨਾ, ਜੀ ਪਾਕਿਸਤਾਨ ਬਣਿਆ ਜਦ, ਹਾਂ ਹਾਂ ਤੇ 3-4 ਦਫਾ ਪਹਿਲੇ ਆਸੇ ਪਾਸੇ ਵਾਲੇ ਸਿੱਖ ਉਹ ਹਮਲਾ ਕਰਨ ਆਉਂਦੇ ਸੀ ਅੱਛਾ ਤੇ ਸਾਡੇ ਪਿੰਡ ਦੇ ਜਦ ਨਾਰੇ ਮਾਰਦੇ ਨਿਕਲਦੇ ਸੀ ਉਹ ਭੱਜ ਜਾਂਦੇ ਸੀ। ਹੂੰ ਬਾਅਦ ਦੇ ਵਿੱਚ ਉਹਨਾਂ ਨੇ ਕਪੂਰਥਲੇ ਟਿੱਕਾ ਸੀ, ਹੂੰ ਰਿਆਸਤ ਸੀ ਉਹਦੀ, ਅੱਛਾ ਉਹ ਆਇਆ ਨਾਲ ਉਹਦੇ 3 ਬੰਦੇ ਹੋਰ, ਹੂੰ ਤੇ ਉਹ ਸਿੱਖਾਂ ਦੇ ਪਾਸੇ ਆ ਕੇ ਗੱਡੀ ਖੜੀ ਕੀਤੀ ਤੇ ਫਿਰ ਉੱਤੋਂ ਦੀ ਐ ਸਾਡੇ ਪਾਸੇ ਵੱਲ ਦੀ ਅੱਛਾ ਆਏ। ਮੁਸਲਮਾਨ ਚੜ੍ਹਦੇ ਪਾਸੇ ਸੀ ਤੇ ਉਹ ਸਿੱਖ ਲਹਿੰਦੇ ਪਾਸੇ ਸੀ, ਸੜਕ ਸੀ ਸਿਰਫ ਹਾਂ ਹਾਂ ਵਿਚਾਲੇ। ਉੱਥੋਂ ਅਗਲੇ ਪਾਸੇ ਉਹਨਾਂ ਦਾ ਵਿਹੜਾ ਸੀ, ਹੂੰ ਉੱਥੇ ਕੁੱਪ ਸੀ ਉਹਨਾਂ ਦਾ ਇੱਕ, ਤੇ ਉਹਨੂੰ ਅੱਗ ਲਾ ਗਏ ਪਿੰਡ ਦੇ ਹੀ ਅੱਛਾ ਸਿੱਖ। ਹੂੰ ਅੱਗ ਲਾ ਗਏ ਤੇ ਅਸੀਂ ਡਰ ਗਏ, ਉੱਥੋਂ ਨਿਕਲ ਕੇ ਤਾਂ ਭੱਜੇ। ਮੌਸਮ ਇਦਾਂ ਦਾ ਸੀ, ਚਾਂਦੀ ਚਾਂਦਣੀ ਵੀ ਸੀ ਹਾਂ ਤੇ ਬੱਦਲ, ਕਦੇ ਬੱਦਲ ਅੱਗੇ ਆ ਗਿਆ, ਕਦੇ ਚੰਦ ਨਿਕਲਿਆ, ਮਾੜੀਆਂ ਮਾੜੀਆਂ ਛੱਟਾਂ ਵੀ ਪਈ ਜਾਣ, ਬਾਰਿਸ਼ਾਂ ਬਹੁਤ ਪੈਂਦੀਆਂ ਸੀ। ਉਹ ਸਾਰਾ ਤੁਹਾਡੇ ਜ਼ਿਹਨ ਦੇ ਵਿੱਚੋਂ ਖਾਕਾ ਹੈਗਾ ਹੈ ਹਜੇ ਤੱਕ ਵੀ? ਹਾਂ ਕਿੰਨੇ ਸਾਲ ਹੋ ਗਏ ਨੇ, 75 ਸਾਲ। ਆ ਵੀ ਯਾਦ ਹੈ ਕਿ ਬੱਦਲ ਜੇ ਹੋਏ ਸੀ, ਹਲਕੀਆਂ ਹਲਕੀਆਂ ਕਣੀਆਂ ਪੈਂਦੀਆਂ ਸੀ, ਉੱਤੇ ਟੀਨ ਲਵਾਇਆ ਸੀ ਫਾਟਕ ਦੇ ਜਾਂ ਦਰਵਾਜ਼ੇ ਦੇ, ਹਾਂ ਮਤਲਬ ਉਹ ਇੱਕ ਵੀ ਚੀਜ਼ ਨਹੀਂ ਭੁੱਲੀ। ਅੱਛਾ ਬਸ ਅਸੀਂ ਨਿਕਲ ਕੇ ਸਾਰੇ ਹੀ ਭੱਜੇ ਆਂ, ਵਿਹਲਾ ਥਾਂ ਸੀ, ਨਿਆਈਆਂ ਹੀ, ਹੂੰ ਉਧਰ ਛੱਪੜ ਸੀ ਤੇ ਇਸ ਪਾਸੇ ਹਵੇਲੀਆਂ ਸੀ ਸਾਡੀਆਂ, ਹੂੰ ਬਾਕੀ ਤਾਂ ਸਾਰੇ ਚਲੇ ਗਏ ਹਵੇਲੀਆਂ ਵੱਲ। ਹੂੰ ਹੂੰ ਮੋਹਰਿਓਂ ਆਵਾਜ਼ਾਂ ਆਉਣ ਪੇ ਉਹ ਜਾਂਦਾ ਬੰਦਾ, ਇੱਕ ਤੇ ਇੱਕ ਨਾਲ ਮੁੰਡਾ ਛੋਟਾ, ਹੂੰ ਉਹਨੂੰ ਫੜੋ। ਹੂੰ ਫਿਰ ਮੈਂ ਭੱਜ ਕੇ ਜਾ ਕੇ ਤੇ ਛੱਪੜ ਦੇ ਉੱਤੇ ਬੰਨੇ ਤੇ ਕਿੱਕਰ ਉਹਦੀ ਹੂੰ ਛਾਂ, ਚੰਦ ਸੀ ਨਾ, ਹੂੰ ਉਹਦੀ ਛਾਂ ਪਾਣੀ 'ਚ, ਅੱਛਾ ਤੇ ਉੱਥੇ ਬਹਿ ਗਏ ਸਣੇ ਕੱਪੜਿਆਂ। ਹੂੰ ਹੁਣ ਜਾ ਕੇ ਫੈਰ ਇੱਕ ਕੀਤਾ ਫੋਕਾ ਹੀ, ਹੂੰ ਮੁੜ ਗਿਆ, ਅਸੀਂ ਉਹਨੂੰ ਦਿਸੇ ਨਹੀਂ। ਹੂੰ ਫਿਰ ਅਸੀਂ ਨੰਗੇ ਛੱਪੜ ਦੇ ਵਿੱਚ ਦੀ, ਪਾਣੀ ਕਿਤੇ ਡੋਬੂ ਵੀ ਸੀ, ਟੋਏ ਹੁੰਦੇ ਸੀ, ਅੱਛਾ ਬੁੜੀਆਂ ਨੇ ਬਣਾਏ, ਮਿੱਟੀ ਮੁੱਟੀ ਚੱਕਦੇ। ਹੂੰ ਹੂੰ ਬਸ ਅੱਗੇ ਜਾ ਕੇ ਇੱਕ ਰਾਮਾ ਉਹਦਾ ਨਾਂ ਸੀ, ਲੰਬੜਦਾਰ ਸੀ ਸਿੱਖਾਂ ਦਾ, ਹੂੰ ਹੂੰ ਤੇ ਮੁਹੱਬਤ ਉਹਦੀ ਰਾਈਆਂ ਨਾਲ ਸੀ ਜ਼ਿਆਦਾ। ਅੱਛਾ ਅੱਛਾ ਉੱਥੇ ਗਏ ਤੇ 15 ਬੰਦੇ ਅੱਗੇ ਸਾਤੋਂ ਹੂੰ ਮੁਸਲਮਾਨਾਂ ਦੇ ਉੱਥੇ ਹੂੰ ਗਏ। ਉਹਨਾਂ ਦੀ ਰੋਟੀ ਅਖੇ ਅਸੀਂ ਪਕਾਉਂਦੇ ਹਾਂ ਤੇ ਆ ਚਰੀ ਦੇ ਵਿੱਚ ਵੜ ਜਾਓ। ਅੱਛਾ ਉਹ ਚਰੀ ਦੇ ਨਾਲ ਦੇ ਹੀ ਰਾਹ ਜਾਂਦਾ ਸੀ ਜਡਾਲੀ ਪਿੰਡ, ਉੱਥੇ ਨੂੰ ਉਹ ਉੱਥੇ ਦੇ ਲੋਕ ਲੁੱਟ ਖੋਹ ਕੇ ਲਈ ਜਾਂਦੇ ਸੀ ਮਾਲ। ਸਹੀ ਅਸੀਂ ਆਖੇ ਤੁਹਾਨੂੰ ਕਿਸੇ ਬਹਾਨੇ ਨਾਲ ਕੱਢਾਂਗੇ। ਉਹਨਾਂ ਨੇ ਰੋਟੀਆਂ ਤੰਦੂਰ ਤੇ ਲਵਾਈਆਂ, ਗੁੜ ਤੇ ਅਚਾਰ ਇਹ ਨਾਲ। ਲਓ ਜੀ, ਰੋਟੀ ਤਾਂ ਕਿਸੇ ਨੇ ਨਾ ਖਾਧੀ, ਕਿਸੇ ਨੇ ਖਾਧੀ ਵੀ ਹੋਊ ਬੁਰਕੀ। ਅਸੀਂ ਰੋਟੀ ਨੂੰ ਦਿਲ ਹੀ ਨਹੀਂ ਕਰਦਾ ਉੱਥੇ, ਜਿਹੜਾ ਏਡੀ ਮੁਸੀਬਤ ਪਈ ਹੈ। ਇੱਕ ਇੱਕ ਪੈਸੀ ਅਸੀਂ ਚੱਕ ਲਈ, ਹਾਂ ਕੋਲ ਰੱਖ ਲਈ ਤੇ ਅਚਾਰ ਭੋਰਾ ਭੋਰਾ ਖਾਧਾ ਪਾਣੀ ਪੀ ਕੇ। ਰਾਤ ਲੰਘ ਗਈ ਤੇ 2 ਕੁ ਘੰਟੇ ਦਿਨ ਚੜਿਆ। ਫਿਰ ਉਹ ਕਹਿਣ ਲੱਗੇ ਲੈ ਵੀ ਹੁਣ ਸਿੱਖਾਂ ਨੇ ਆਉਣਾ ਸਾਡੇ ਵੱਲ, ਵੀ ਬੰਦੇ ਉਹਨਾਂ ਨੂੰ ਲੁਕੋਏ ਆ, ਹੁਣ ਤੁਸੀਂ ਚਲੇ ਜਾਓ। ਤੇ ਸਾਨੂੰ ਕਹਿਣ ਲੱਗੇ ਵੀ ਤੁਹਾਡੇ ਖੂਹ ਤੇ ਅਗਲੇ ਪਾਸੇ ਲੈਨੋ ਪਾਰ ਵੀ ਜ਼ਮੀਨ ਸਾਡੀ ਸੀ, ਉਹਦੇ ਨਾਲ ਇੱਧਰਲੀ ਸਾਈਡ ਤੇ ਉੱਥੇ ਜਡਾਲੀ ਵਾਲਾ ਜੈਲਦਾਰ,
ਹੁਣ ਦੇਗਾਂ ਰੱਖੀਆਂ ਹੋਈਆਂ ਹੂੰ ਤੇ ਉੱਥੇ ਉਹ ਇਕੱਠੇ ਕਰਦਾ ਬੰਦੇ, ਅੱਛਾ ਤੇ ਹੁਣ ਕੈਂਪ 'ਚ ਛੱਡ ਕੇ ਆਉਣਾ। ਉੱਥੇ ਨੂੰ ਅਸੀਂ ਚੱਲੇ। ਇੱਕ ਰਾਹ ਵਿੱਚ ਦੀ ਜਾਂਦਾ ਸੀ ਮੇੜੀ ਪਿੰਡ, ਉੱਥੇ ਨੂੰ ਹੂੰ ਉਹ ਵੀ ਚੱਲਦਾ ਸੀ। ਅੱਛਾ ਉੱਥੇ ਨੂੰ ਬਾਕੀ ਬੰਦੇ ਜਿਹੜੇ ਤਗੜੇ ਸੀ ਉਹ ਤਾਂ ਭੱਜ ਗਏ। ਹੂੰ 2 ਮੁੰਡੇ ਸੀ, ਹੂੰ ਉਹਨਾਂ ਦੇ ਕੋਲ ਸੀ ਬਰਛੇ, ਅੱਛਾ ਮੁਸਲਮਾਨਾਂ ਦੇ, ਹੂੰ ਸਾਡੇ ਨਾਲ ਦੇ। ਤੇ ਉਹਨਾਂ ਦਾ ਬਾਪ ਤੇ ਇੱਕ ਮੈਂ ਤੇ ਇੱਕ ਜਿਹੜਾ ਮੇਰੇ ਨਾਲ ਮੁੰਡਾ ਸੀ, ਮੇਰੇ ਤਾਏ ਦਾ ਬੇਟਾ, ਅਸੀਂ ਤਿੰਨੇ ਹੀ। ਸਾਨੂੰ ਫੜ ਲਿਆ। ਹੂੰ ਉਹ ਇੱਕ ਕਹਿ ਦਵੇ ਮੈਨੂੰ ਮਾਰ ਕੇ ਦੇਖ ਲੈਣ ਦਿਓ, ਹੂੰ ਦੂਆ ਕਹੇ ਮੈਨੂੰ ਮਾਰ ਕੇ ਦੇਖ ਲੈਣ ਦਿਓ। ਅੱਛਾ ਏਦਾਂ ਬੋਲ ਨਾ ਹੋਵੇ। ਉਹ ਬੁੜਾ ਜਿਹੜਾ ਸੀ ਹੂੰ ਉਹਦੀ ਦਾੜੀ ਨੂੰ ਹੱਥ ਲਾ ਦੇਵੇ ਇੱਕ ਦੀ ਨੂੰ, ਹੂੰ ਤੇ ਸਾਫਾ ਲਾ ਕੇ ਉਹਦੇ ਪੈਰਾਂ ਤੇ ਰੱਖ ਦੇਵੇ। ਹਾਏ 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 ਬਸ ਮੁੜ ਕੇ ਉਹ ਕਹਿਣ ਲੱਗਾ ਵੀ ਤੁਸੀਂ ਬਾਜ਼ ਮਾਰ ਲਓ, ਉਹ ਜੇ ਨਾ ਆਉਣ ਹੂੰ ਤੇ ਉਹਨਾਂ ਨੂੰ ਫੜ ਲਓ, ਹੂੰ ਸਾਨੂੰ ਛੱਡ ਦੇ। ਉਹ ਆਖੇ ਦੇਖੋ ਕਿ ਕੀ ਲੈਣਾ, ਹੂੰ ਇਹਨਾਂ ਕੋਲ ਕੁਛ ਹੈਗਾ ਤੇ ਤੁਹਾਨੂੰ ਨਹੀਂ ਦਿੰਦੇ, ਫੇਰ ਤਾਂ ਮਾਰੋ, ਹਾਂ ਛੱਡੋ ਇਹਨਾਂ ਨੂੰ। ਸਾਨੂੰ ਛੱਡਿਆ ਤਾਂ ਅਸੀਂ ਵੀ ਚਲੇ ਗਏ। ਤੁਹਾਡੀ ਉਮਰ ਕਿੰਨੀ ਸੀ ਬਜ਼ੁਰਗੋ ਉਦੋਂ? 18-19 ਸਾਲ ਦਾ ਗੇੜ ਸੀ। 18 19 ਮਤਲਬ ਤੁਸੀਂ ਜਵਾਨ ਸੀ ਉਦੋਂ ਮਾਸ਼ਾਅੱਲਾ। ਸੰਨ 1931 ਯਕਮ ਜਨਵਰੀ ਦੀ ਪੈਦਾਇਸ਼। ਅੱਛਾ 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 ਮਾਸ਼ਾਅੱਲਾ 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 ਤਕਰੀਬਨ 95 ਦਾ ਗੇੜ ਆ ਹੁਣ। ਮਾਸ਼ਾਅੱਲਾ, ਅੱਲਾਹ ਤਾਲਾ ਤੁਹਾਡੀ ਜ਼ਿੰਦਗੀ ਦਰਾਜ਼ ਕਰੇ ਜੀ। ਉੱਥੇ ਨਾਲੇ ਕਹਿੰਦੇ ਆ ਕਿ ਸਿੱਖ ਤੋਂ ਤੁਹਾਨੂੰ ਲੱਭਦੇ ਫਿਰਦੇ ਸੀ ਮੁਸਲਮਾਨਾਂ ਨੂੰ ਮਾਰਨ ਵਾਸਤੇ, ਪਰ ਸਿੱਖਾਂ ਦਾ ਪਿਆਰ ਕਿਵੇਂ ਸੀ ਜਦੋਂ ਤੱਕ ਵੰਡ ਨਹੀਂ ਸੀ ਹੋਈ ਪਹਿਲਾਂ ਬਹੁਤ ਸੀ ਪਿਆਰ ਸਿੱਖਾਂ ਦੇ ਨਾਲ? ਅੱਛਾ ਅੱਛਾ ਹੁਣ ਤੁਹਾਨੂੰ ਦੱਸਦੇ ਪਏ, ਜਦ ਉੱਥੇ ਜੈਲਦਾਰ ਉੱਥੇ ਸਾਰੇ ਹੋ ਗਏ ਇਕੱਠੇ, ਹੂੰ ਉਹ ਫਿਰ ਸਾਨੂੰ ਤੁਰ ਪਿਆ ਲੈਣੇ ਲੈਣ, ਟ੍ਰੇਨ ਦੀ ਲੈਣ ਸੀ, ਹੂੰ ਲੈਣੇ ਲੈਣ ਫਗਵਾੜਾ ਸ਼ਹਿਰ ਉੱਥੇ ਆ ਗਏ। ਹਾਂ 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 ਉੱਥੇ ਏਦਾਂ ਸੜਕ ਉੱਚੀ ਸੀ ਹੂੰ ਤੇ ਉੱਥੇ ਨੀਵਾਂ ਥਾਂ ਸੀ, ਟਾਹਲੀਆਂ ਬਹੁਤ ਸੀ, ਤੇ ਉੱਥੇ ਸ਼ਾਮੇ ਆਖੇ ਸਾਹ ਲੈ ਲਓ। ਹੂੰ ਉੱਥੇ ਅਸੀਂ ਬਹਿ ਗਏ ਤਾਂ ਆਪ ਉਹ ਸੜਕ 'ਚ ਖੜੇ ਸੀ। ਹੂੰ ਪਿੱਛੋਂ ਆਈਆਂ 3 ਜੀਪਾਂ। ਅੱਛਾ ਇਹਨਾਂ ਦੇ ਦਿਲ ਦੇ ਵਿੱਚ ਸੀ ਵੀ ਪਤਾ ਨਹੀਂ ਕੌਣ ਆ। ਹੂੰ ਬਸ ਉਹ ਏਦਾਂ ਹੀ ਲੰਘ ਡੁੰਘ ਹੂੰ ਤੇ ਨੰਗੇ ਨੇ ਪਿੱਛੇ, ਔਰ ਤੇ ਇਹਨਾਂ ਨੇ ਉਹਨਾਂ ਨੂੰ ਏਦਾਂ ਹੱਥ ਦਿੱਤਾ। ਹੂੰ ਉਹਨਾਂ ਨੇ ਉੱਥੇ ਹੀ ਰੋਕ ਲਈਆਂ, ਉਹਨਾਂ ਦੇ ਦਿਲ ਦੇ ਵਿੱਚ ਵੀ ਸਿੱਖ ਆ, ਉਹ ਸੀ ਮੁਸਲਮਾਨ। ਹੂੰ ਤੇ ਨਹੀਂ ਡਰਾਈਵਰੀ ਸੀ, ਹੋਰ ਕੋਈ ਸਿਪਾਹੀ ਸਪੂਹੀ ਨਾਲ ਨਹੀਂ ਸੀ, ਖਾਲੀ ਜੀਪਾਂ? ਖਾਲੀ ਜੀਪਾਂ, ਹੂੰ 3 ਡਰਾਈਵਰੀ ਸੀ। ਇਹਨਾਂ ਨੇ ਫਿਰ ਬੰਦੂਕਾਂ ਆਪਣੀਆਂ ਰੱਖ ਦਿੱਤੀਆਂ, ਦੋਵੇਂ ਪੇ ਪੁੱਤ ਸਗੇ, ਉਹ ਜੈਲਦਾਰ ਜਿਹੜਾ, ਹੂੰ ਇੱਕ ਉਹਦਾ ਪੁੱਤ ਇੱਕ ਉਹ, ਉਹਨਾਂ ਨੇ ਆਪਣੀਆਂ ਰਫਲਾਂ ਰੱਖ ਦਿੱਤੀਆਂ, ਹੂੰ ਰੱਖ ਕੇ ਉਹਨਾਂ ਵੱਲੋਂ ਤੁਰ ਪਏ। ਹੂੰ ਫਿਰ ਉਹ ਸਮਝ ਗਏ ਵੀ ਕੋਈ ਗੱਲ ਆ। ਹੂੰ ਆ ਕੇ ਫਿਰ ਇਹ ਦੱਸਿਆ, ਇਹ ਜਦੋਂ ਸਾਡੇ ਕੋਲ ਆ ਕੇ ਖੜੀਆਂ ਕੀਤੀਆਂ ਹਨ, ਹੂੰ ਫਿਰ ਮੈਂ ਚੱਲਿਆ ਇਰਾਦਾ ਇਹਨਾਂ ਨੂੰ ਕੰਪ ਦੇ ਵਿੱਚ ਛੱਡਣ ਦਾ। ਹੂੰ ਮੈਂ ਤਾਂ ਇਹਨਾਂ ਨੂੰ ਕਹਿੰਦਾ ਸੀ ਵੀ ਬਰਾਮ ਛੱਡਿਆ ਨਾ, ਤੇ ਇਹ ਨਹੀਂ ਮੰਨੇ ਵੀ ਕੱਲ ਨੂੰ ਫੇਰ ਸਾਨੂੰ ਇੱਧਰ ਆਉਣਾ ਪੈਣਾ, ਹਾਂ ਤੇ ਸਾਨੂੰ ਛਾਉਣੀ ਛੱਡ ਕੇ ਆ ਜਲੰਧਰ ਦੀ, ਤੇ ਤੁਸੀਂ ਜੇ ਵੀ ਲੈ ਜਾਓ ਤੇ ਅਸੀਂ ਮੁੜ ਜਾਈਏ। ਅੱਛਾ ਉਹ ਕਹਿਣ ਲੱਗੇ ਠੀਕ ਆ, ਅਸੀਂ ਲੈ ਜਾਂਦੇ। ਹੂੰ ਉਹ ਕਹਿਣ ਲੱਗੇ ਵੀ ਜਿਹੜਾ ਬੰਦਾ ਬਿਲਕੁਲ ਤੁਰ ਨਹੀਂ ਸਕਦਾ ਉਹ ਗੱਡੀ 'ਚ ਬਹਿ ਜਾਓ, ਮੋਹਲੇ ਗੱਡੀ ਵਾਲੇ ਨੇ ਕਿਹਾ। ਅੱਛਾ ਬਾਕੀ ਤੁਰੇ ਹੋ ਪਿੱਛੇ ਪਿੱਛੇ? ਬਾਕੀ ਤੁਰੋ ਵੀ ਏਦਾਂ ਵੀ ਅਸੀਂ ਮੋਹਰੇ ਲਾ ਲੈਣੀ ਗੱਡੀ, ਤੇ ਕੁਛ ਬੰਦੇ ਮੋਹਰੇ ਹੋ ਜਾਣ ਤੇ ਕੁਛ ਫਿਰ ਗੱਡੀ ਮਗਰ ਹੋਰ ਖੜੀ ਹੋ, ਇੱਕ ਗੱਡੀ ਅਖੀਰ ਤੇ ਹੋਊ, ਏਦਾਂ ਹੌਲੀ ਹੌਲੀ ਚੱਲਾਂਗੇ। ਉਹ ਜਦ ਛਾਉਣੀ ਦੇ ਨੇੜੇ ਆ ਗਏ ਤੇ 2 ਮੁਰੱਬੇ ਦਾ ਗੇੜ ਪਿੱਛੇ ਇੱਧਰ ਨੂੰ ਸਗਾ ਫਾਟਕ ਕੋ, ਉੱਥੇ ਪਿੰਡ ਲੱਗ ਗਈ ਸੀ ਦਕੋਹਾ, ਉਹ ਉੱਥੇ
ਚਲੇ ਗਏ ਬਾਕੀ ਬੰਦੇ ਸਾਰੇ। ਹੂੰ ਉਧਰ ਨੂੰ ਗੱਡੀਆਂ ਲੈ ਗਏ ਦੋਵੇਂ ਹੀ। ਅੱਛਾ ਸਾਨੂੰ ਮੈਨੂੰ ਤਾਂ ਬੁੜੀ ਨੂੰ ਦਾਦੀ ਮੇਰੇ ਉਹ ਛੱਡ ਗਏ ਇੱਥੇ ਅੱਛਾ ਛਾਉਣੀ। ਹਾਂ ਰਾਤ ਦਿਨ ਛਿਪ ਗਿਆ। ਹੂੰ ਸਾਨੂੰ ਰਾਤ ਨੂੰ ਚੌਲ ਦਿੱਤੇ ਮਿੱਠੇ ਤੇ ਲੂਣ ਵਾਲੇ ਬੁੱਕ ਬੁੱਕ। ਹੂੰ ਰੋਜ਼ ਹੀ ਖਾ ਲਿਆ। ਦਾਦੀ ਮੇਰੀ ਨੇ ਰੱਖ ਲਿਆ ਵੀ ਸਵੇਰ ਨੂੰ ਹੂੰ ਭੁੱਖ ਹੋਊਗੀ ਤਾਂ ਖਾ ਲਊਗਾ, ਇਹ ਖਾ ਲਊ ਕੁਛ, ਮੈਂ 2 ਰੋਟੀਆਂ ਖਾ ਲਊ। ਹੂੰ ਰੋਜ਼ ਜਦ ਫੇਰ ਘੰਟਾ 2 ਘੰਟੇ ਦਿਨ ਚੜਿਆ ਤੇ ਉਹੋ ਹੀ ਗੱਡੀ ਵਾਲਾ ਆਇਆ ਤੇ ਪਰੇਸ਼ਾਨੀ ਸਾਨੂੰ ਅੱਗੇ ਨਾਲੋਂ ਵੀ ਜ਼ਿਆਦਾ ਹੋ ਗਈ। ਹਾਂ ਉਹ ਗੱਡੀ ਵਾਲਾ ਜਦ ਉੱਥੇ ਹੀ ਆ ਕੇ ਖੜਾ ਕੀਤਾ ਸੀਗੇ ਅਸੀਂ ਸੜਕ ਦੇ ਨਾਲ ਹੀ, ਜਿੱਦਾਂ ਸੜਕ ਹਾਂ ਮੈਂ ਉਹ ਪਛਾਣ ਲਿਆ। ਅੱਛਾ ਮੈਂ ਉੱਠ ਕੇ ਉਹਨੂੰ ਕਿਹਾ ਵੀ ਤੁਸੀਂ ਸਾਨੂੰ ਕੱਲ ਇੱਥੇ ਛੱਡ ਕੇ ਗਏ ਆ, ਫਗਵਾੜਿਓਂ ਲੈ ਕੇ ਆਏ ਹਾਂ ਤੇ ਦੂਏ ਬੰਦੇ ਸਾਡੇ ਕੋਈ ਵੀ ਨਹੀਂ ਇੱਥੇ। ਹਾਂ ਉਹ ਕਹਿੰਦਾ ਬਹਿ ਜਾਓ ਗੱਡੀ 'ਚ। ਹਾਂ ਮੈਂ ਕਿ ਇਹੋ ਹੀ ਕੰਮ ਕਰਨਾ, ਅੱਛਾ ਮੈਂ ਤੁਹਾਨੂੰ ਉੱਥੇ ਛੱਡ ਕੇ ਆਉਂਦਾ। ਹੂੰ ਉੱਥੇ ਉਹਨੇ ਜਾ ਕੇ ਗੱਡੀ ਖੜੀ ਕਰਕੇ ਤੇ ਬਿਠਾ ਦਿੱਤਾ ਬੁੜੀ ਨੂੰ। ਹੂੰ ਕਹਿੰਦਾ ਇਹਨੂੰ ਇੱਥੇ ਬੈਠੀ ਰਹਿਣ ਦੇ, ਹੂੰ ਤੂੰ ਫਿਰ ਕੇ ਦੇਖ, ਕੰਪ ਬਹੁਤ ਵੱਡਾ ਅੱਛਾ ਉੱਥੇ ਕਿ ਤੂੰ ਜਾ ਕੇ ਦੇਖ, ਹੂੰ ਜੇ ਤਾਂ ਲੱਭ ਹੈ ਬੁੜੀ ਨਾ ਇੱਥੋਂ ਹਿੱਲੇ, ਹੂੰ ਲੱਭ ਹੈ ਤਾਂ ਠੀਕ ਆ, ਬੁੜੀ ਨੂੰ ਲੈ ਜਾਇਓ। ਅੱਛਾ ਜੇ ਨਾ ਲੱਭੇ ਇੱਥੇ ਹੀ ਆ ਜਾਣਾ ਤੂੰ, ਮੈਂ ਫਿਰ ਤੁਹਾਨੂੰ ਲੱਭ ਕੇ ਦਊਂ, ਇੱਥੋਂ ਲੱਭ ਕੇ ਦੇਵਾਂ, ਉਧਰੋਂ ਲੱਭ ਕੇ ਦੇਵਾਂ। ਹੂੰ ਮੈਂ ਕਿਹਾ ਠੀਕ ਹੈ। ਉਹ ਮੈਂ ਥੋੜਾ ਜਿਹਾ ਗਾਂਹ ਹੋਇਆ ਤੇ ਲੱਭ ਪਏ ਬੰਦੇ ਸਾਰੇ ਹੀ ਸਾਡੇ। ਹੂੰ ਤੇ ਪਰੇਸ਼ਾਨੀ ਤੇ ਬੜੀ ਹੋਣੀ ਹੈ ਹਾਂ ਉਸ ਵੇਲੇ, ਜਦੋਂ ਤੁਹਾਡੀ ਉਮਰ ਵੀ ਕੋਈ ਬਹੁਤ ਜ਼ਿਆਦਾ ਨਹੀਂ, ਬਹੁਤ ਸਿਆਣੇ ਨਹੀਂ, ਹਾਂ ਤੇ ਬਾਕੀ ਜਿਹੜੇ ਜੀ ਨੇ ਉਹ ਕਿਧਰੇ ਹੋਰ, ਤੇ ਪਤਾ ਵੀ ਨਹੀਂ ਅੱਗੇ ਕਿੱਥੇ ਜਾਣਾ। ਹਾਂ, ਸਾਰੇ ਜਾਣੀ ਲੱਭ ਪਏ ਫਿਰ ਹੂੰ ਤੇ ਕੋਲ ਕਿਸੇ ਦੇ ਵੀ ਕੁਛ ਨਹੀਂ ਸੀ। ਓਏ ਹੋਏ ਹਰ ਸ਼ਾਇਦ ਛੱਡ ਆਏ। ਜ਼ੇਨ ਦੇ ਵਿੱਚ ਕੀ ਸੀ ਕਿ ਵਾਪਸ ਆ ਜਾਣਾ ਹੈ? ਪਹਿਲੇ ਸੀ ਹਾਂ ਇਹ ਨਹੀਂ ਪਤਾ ਵੀ ਹੁਣ ਕਿੱਧਰ ਜਾਣਾ। ਇੰਨਾ ਪਤਾ ਸੀ ਉਹ ਸਿਆਣੇ ਕਹਿੰਦੇ ਸੀ ਕਿ ਲਾਹੌਰ ਜਾਣਾ, ਹਾਂ ਉੱਥੋਂ ਗਾਂ ਕਿਸੇ ਪਿੰਡ ਦੇ ਵਿੱਚ ਬੈਠਾਂਗੇ ਇਕੱਠੇ ਹੀ, ਹਾਂ ਏਦਾਂ ਕਰਦੇ ਸੀ ਸਿਆਣੇ ਬੰਦੇ। ਹੂੰ ਬਸ ਅਸੀਂ ਕੋਲ ਕੁਛ ਹੈ ਨਹੀਂ ਸੀ ਤੇ ਦਿਨ ਹੋਵੇ ਅਸਰਕ ਦਾ ਗੇੜ। ਹੂੰ ਤੇ ਇੱਕ ਇਹ ਦਕੋਹਾ ਪਿੰਡ ਸੀ ਜਿੱਥੇ ਦਾ ਜਿਹਾ ਸੀ। ਹੂੰ ਜਿਹਾ ਨੂੰ ਤਾਂ ਜਾਣਦਾ ਹੀ ਆ, ਹਾਂਜੀ 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 ਦਕੋਹੇ ਦਾ ਸੀ। ਅੱਛਾ 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 ਉੱਥੋਂ ਏਦਾਂ ਲੈਣ ਜਾਂਦੀ ਸੀ ਹੁਸ਼ਿਆਰਪੁਰ ਨੂੰ, ਲੈਣ ਟੱਪ ਕੇ ਪੂਨਪੁਰ ਪਿੰਡ ਸੀ। ਹਾਂ ਪੂਨਪੁਰੋਂ ਸਾਡੀ ਮੇਰੀ ਮਾਸੀ ਸੀ, ਹਾਂ ਉਹ ਬੈਠਾ ਸੀ ਪਿੰਡ। ਹਾਏ ਹਾਏ ਉੱਥੇ ਨੂੰ ਗਏ ਸੀ ਬਾਪ ਮੇਰਾ ਤਾਂ ਮੈਂ। ਜਦ ਅਸੀਂ ਪਿੰਡ ਦੇ ਨੇੜੇ ਚਲੇ ਗਏ, ਇੱਕ ਬੰਦਾ ਟੱਕਰਿਆ। ਉਹ ਕਹਿੰਦਾ ਕਿੱਥੇ ਜਾਣਾ? ਅਸੀਂ ਦੱਸਿਆ। ਉਹ ਕਹਿੰਦਾ ਰਾਤ ਰਹਿਣਾ ਪੈਣਾ, ਹੂੰ ਜਾਂ ਮੁੜ ਜਾਓ ਜਾਂ ਰਾਤ ਰਹਿ ਕੇ ਸਵੇਰ ਨੂੰ ਜਾਓਗੇ। ਹੋਏ 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 ਅਸੀਂ ਉੱਥੋਂ ਹੀ ਮੁੜੇ ਆਏ। ਅਸੀਂ ਗਏ ਪਿਛਲੇ ਕੰਨ। ਹਾਂ ਕਿੱਥੇ ਗਏ ਜੀ, ਕਿੱਧਰ ਗਏ? ਬਸ ਫਿਰ ਰਾਤ ਤਾਂ ਲੰਘ ਗਈ। ਸਵੇਰ ਨੂੰ ਅਸੀਂ ਦਕੋਹੇ ਦੀ ਗਲੀ ਚ ਇੱਕ ਚ ਵੜੇ। ਉੱਥੇ ਇੱਕ ਮਕਾਨ ਬਹੁਤ ਚੰਗਾ, ਹੂੰ ਉੱਥੇ ਇੱਕ ਕੁੜੀ ਖੜੀ। ਉਹ ਕਹਿੰਦੀ ਕਿਹੜੇ ਪਿੰਡ ਚੋਂ ਆਏ ਹੋਏ ਆ ਤੁਸੀਂ? ਅਸੀਂ ਦੱਸਿਆ। ਹੂੰ ਉਹ ਕਹਿਣ ਲੱਗੀ ਕੀ ਗੱਲ ਹੈ, ਕਿੱਧਰ ਚੱਲੇ? ਅਸੀਂ ਕਿ ਸਾਡੇ ਕੋਲ ਕੁਛ ਨਹੀਂ। ਹੂੰ
ਓਏ ਹੋਏ ਹੋਏ ਹੋਏ। ਹੁਣ ਸਾਨੂੰ ਬਿਠਾ ਲਿਆ, ਇੱਕ ਪੀਪਾ ਆਟੇ ਦਾ ਹੂੰ ਕੋਲੋਂ, ਇੱਕ ਐਡਾ ਕੁ ਡੱਬਾ ਅਚਾਰ ਦਾ, ਹੂੰ ਥੋੜਾ ਜਿਹਾ ਕੱਪੜੇ ਦੇ ਵਿੱਚ ਗੁੜ ਬੰਦ, ਹੂੰ ਤਵਾ ਇੱਕ ਦਿੱਤਾ। ਅਸੀਂ ਕਿ ਸਾਡੇ ਕੋਲ ਤਾਂ ਤਵਾ ਵੀ ਨੀ। ਹੂੰ ਹੁਣ ਤਵਾ ਵੀ ਇੱਕ ਦਿੱਤਾ ਪੁਰਾਣਾ, ਨਾਲੇ ਮਾਚਿਸ ਵੀ, ਹੂੰ ਤੇ ਥੋੜਾ ਜਿਹਾ ਬਾਲਣ ਦਿੱਤਾ ਹੂੰ ਛੀਟੀਆਂ ਦਾ। ਤੇ ਉਹ ਅਸੀਂ ਜਾ ਕੇ ਇੰਨੇ ਸਾਰੇ ਕਾਗਜ਼ ਦਿੱਤੀ, ਹੂੰ ਜਾਣੀ ਕਾਪੀ ਕੋਈ ਵੱਡੀ ਹੂੰ। ਉਹ ਦਿੱਤੀ ਵੀ ਮੌਸਮ ਖਰਾਬ ਸੀ। ਉਹ ਔਰਤ ਕੌਣ ਸੀ? ਸਿੱਖਾਂ ਦੀ ਸੀ ਉਹ? ਮੁਸਲਮਾਨਾਂ ਮੁਸਲਮਾਨਾਂ ਦਾ ਦੀ ਸੀ। ਪਿੰਡ ਸੀ ਸਾਰਾ। ਅੱਛਾ ਹਾਂ। ਕੈਂਪ ਉੱਥੇ ਉਹ ਜਾਣੀ ਅਜੇ ਹੂੰ ਉੱਠੇ ਨਹੀਂ ਸੀ। ਹੂੰ ਹੂੰ। ਉਹ ਕਹਿੰਦੀ ਮੈਂ ਜਿਆ ਦੀ ਬੇਟੀ ਹਾਂ। ਅੱਛਾ 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 ਅੱਛਾ। ਹਾਂ ਹਾਂ। ਬਸ ਫਿਰ ਅਸੀਂ 5-6 ਦਿਨ ਲੰਘਾਏ ਹੂੰ ਥੋੜੀ ਥੋੜੀ ਖਾ ਕੇ। ਬਸ ਫਿਰ ਅਸੀਂ ਛਾਣੀਆਂ ਆ ਕੇ ਗੱਡੀ ਬੈਠੇ, ਛੱਤ ਤੇ ਜਗ੍ਹਾ ਹੂੰ ਲੱਭੀ। ਹੂੰ ਹੂੰ। ਉਹ ਅੰਮ੍ਰਿਤਸਰ ਆ ਕੇ ਰੋਕ ਲਈ ਸਿੱਖਾਂ ਨੇ। ਹੂੰ ਤੇ ਮੇਰੇ ਫੌਜ ਦੇ ਬੰਦੇ 3, ਉਹ ਗੱਡੀ ਦੇ ਨਾਲ ਨਾਲ ਕਦੇ ਉਹਨੂੰ ਭੱਜੇ ਫਿਰ। ਹੂੰ ਇੱਥੋਂ ਪਾਣੀ ਕੋਈ ਨਾ ਪੀਵੇ, ਹੂੰ। ਪਾਣੀ ਨਾ ਕੋਈ ਵੀ ਪੀਓ, ਜ਼ਹਿਰਾਂ ਪਾਣੀਆਂ। ਅੱਛਾ 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 ਅੱਛਾ। ਅੱਛਾ ਇੱਕ ਚੀਜ਼ ਸਮਝ ਨਹੀਂ ਆਉਂਦੀ ਮੈਨੂੰ ਬਜ਼ੁਰਗੋ, ਕਿ ਸਿੱਖਾਂ ਦੇ ਨਾਲ ਹੀ ਸਾਡਾ ਬਹੁਤਾ ਮੋਹ ਸੀ, ਉਹਨਾਂ ਦੇ ਨਾਲ ਹੀ ਬਹੁਤਾ ਪਿਆਰ ਸੀ, ਫਿਰ ਸਿੱਖ ਤੇ ਮੁਸਲਮਾਨ ਇੱਕ ਦੂਸਰੇ ਦੀ ਜਾਨ ਦੇ ਇੰਨੇ ਦੁਸ਼ਮਣ ਕਿਉਂ ਬਣ ਗਏ? ਅੱਗੇ ਇੱਕ ਦੂਜੇ ਦੇ ਮੂੰਹਾਂ 'ਚ ਬੁਰਕੀਆਂ ਪਾਉਂਦੇ ਸੀ, ਉੱਥੇ ਬਹਿੰਦੇ ਸੀ ਇਕੱਠੇ, ਬੜਾ ਪਿਆਰ ਸੀ। ਆਹ ਸਾਜ਼ਿਸ਼ ਕਿਵੇਂ ਹੋਈ ਹੈ? ਇਹ ਉਹ ਕਹਿੰਦੇ ਵੀ ਜਿਹੜੇ ਸਾਡੇ ਉਧਰ ਆ ਉਧਰ ਮਾਰੀ ਜਾਂਦੇ ਆ। ਅੱਛਾ, ਆ ਅਸਲ 'ਚ ਮੈਨੂੰ ਇੰਝ ਲੱਗਦਾ ਹੈ, ਅਗਰ ਅਸੀਂ ਥੋੜਾ ਤਾਰੀਖ ਤੇ ਗੌਰ ਕਰੀਏ ਨਾ, ਤੇ ਕਿ ਵਿੱਚ ਕਿਸੇ ਨੇ ਸ਼ਰਾਰਤ ਕੀਤੀ ਐਵੇਂ ਨਾ, ਕਿ ਜਿਵੇਂ ਸਿੱਖਾਂ ਨੂੰ ਕਹਿੰਦਾ ਕਿ ਮੁਸਲੇ ਤੇ ਉਧਰ ਮਾਰੀ ਜਾਂਦੇ ਤੁਹਾਡੇ ਬੰਦਿਆਂ ਨੂੰ, ਤੇ ਮੁਸਲਮਾਨਾਂ ਨੂੰ ਆਹ ਕਹਿੰਦਾ ਕਿ ਸਿੱਖ ਤੁਹਾਡੇ ਵੱਢੀ ਜਾਂਦੇ ਆ। ਉਹ ਸ਼ਰਾਰਤ ਕੀਤੀ, ਤੇ ਜਿਹੜਾ ਇਹਨਾਂ ਦਾ ਪਿਆਰ ਸੀ ਆਪਸ ਦੇ ਵਿੱਚ, ਉਹ ਸਾਰਾ ਖੁੱਡੇ ਲੈਣ ਲੱਗ ਗਿਆ, ਤੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰਤਾ। ਵੀ ਜੋ ਤੀਜੀ ਕੌਮ ਜਿਹੜੀ ਸੀ ਉਹਨੇ ਇਹਦਾ ਫਾਇਦਾ ਚੁੱਕ ਲਿਆ। ਉੱਥੋਂ ਅਸੀਂ ਆ ਕੇ ਫਿਰ ਫੌਜੀਆਂ ਨੇ ਕਿਤੇ ਵਾਇਰਲੈਸ ਇੱਧਰ ਨੂੰ ਕੀਤੀ। ਹਾਂ। ਇਹਨਾਂ ਨੇ ਫਿਰ ਅੱਗੋਂ ਉਧਰ ਕੀਤੀ ਕਿਸੇ ਵੱਡੇ ਨੂੰ, ਔਰ ਫੌਜੀ ਨੂੰ ਉਧਰ ਲਿਆ ਨੂੰ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹ ਗੱਡੀ ਰੋਕ ਲਈ ਹੈ ਨਾ, ਤੇ ਅਸੀਂ ਇੱਧਰੋਂ ਇੱਕ ਵੀ ਆਉਣ ਨਹੀਂ ਦੇਣਾ। ਅੱਛਾ 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 ਅੱਛਾ। ਨਹੀਂ ਤਾਂ ਐਨ ਅਮਨੋ ਅਮਾਨ ਤੁਸੀਂ ਭੇਜੀ ਜਾਓ, ਇੱਧਰ ਸ਼ਰਾਰਤ ਨਾ ਕਰੋ, ਇੱਧਰਲੇ ਉੱਧਰ ਜਾਓ। ਇਹ ਗੱਡੀ ਉਹਨਾਂ ਨੇ ਕਿਹਾ ਜਾਓ, ਲੈ ਜਾਓ। ਅੱਛਾ, ਤੁਹਾਡੇ ਜਿਹੜੇ ਉਧਰ ਬੇਲੀ ਸਨ, ਉਹਨਾਂ ਦੇ ਨਾਮ ਆਂਦੇ ਕੋਈ? ਹਾਂ। ਕਿਹੜੇ ਕਿਹੜੇ ਬੇਲੀ ਜਿਹੜੇ ਆ ਗੂੜੀਆਂ ਜਿਨ੍ਹਾਂ ਦੇ ਨਾਲ ਸ਼ਰਾਰਤਾਂ ਖੇਡਾਂ? ਰਤਨ ਸਿੰਘ ਉਹਨਾਂ ਦਾ ਬਾਪ ਸੀ, ਦਰਸ਼ਨ ਉਹਦਾ ਬੜਾ ਬੇਟਾ, ਗੁਰਮੇਲ ਸਿੰਘ ਛੋਟਾ। ਅੱਛਾ। ਉਹਨਾਂ ਦੀਆਂ ਭੈਣਾਂ ਸੀ 2, ਜੀਤੋ ਪ੍ਰੀਤੋ। ਅੱਛਾ। ਤੇ ਉਹਨਾਂ ਦੇ ਨਾਲ ਹੋਰ ਮੁੰਡੇ ਵੀ ਪੜ੍ਹਦੇ ਸੀ ਨਾਲ। ਉਹਨਾਂ ਦਾ ਵੀ ਇੱਕ ਦਾ ਨਾਂ ਦਰਸ਼ਨ ਸੀ, ਇੱਕ ਦਾ ਨਾਂ ਰਣਜੀਤ ਸਿੰਘ। ਅੱਛਾ, ਏਦਾਂ ਦੇ ਨਾਂ ਸੀ। ਅੱਛਾ, ਤੁਹਾਡਾ ਇਹਦਾ ਮਤਲਬ ਹੈ ਕਿ ਦੋਸਤੀ ਯਾਰਾਨਾ ਜਿਹੜਾ ਨਾ, ਉਹ ਸਿੱਖਾਂ ਦੇ ਮੁੰਡਿਆਂ ਨਾਲ ਬਹੁਤਾ ਸੀ। ਅੱਛਾ, ਤੇ ਕਿੰਨਵੀਂ ਤੱਕ ਪੜ੍ਹੇ ਤੁਸੀਂ ਉੱਥੇ? 7ਵੀਂ ਜਮਾਤ ਦੇ ਵਿੱਚ, ਜਾਣੀ ਜਦੋਂ ਇੱਧਰ ਨੂੰ ਆਏ ਆ ਉਦੋਂ ਹੀ ਹਟੇ ਆ। ਅੱਛਾ, ਮਤਲਬ ਉਦੋਂ 7ਵੀਂ ਚ ਪੜ੍ਹਦੇ ਸੀ। ਆਪਣਾ ਸਕੂਲ ਕਿਹੜਾ ਸੀ ਉੱਥੇ? ਸਕੂਲ ਇਸਲਾਮੀਆ ਸਕੂਲ ਦੇ ਵਿੱਚ ਸੀ ਮੈਂ। ਇਸਲਾਮੀਆ ਸਕੂਲ ਸਾਡਾ ਪਿੰਡ ਮਤਲਬ ਫਗਵਾੜੇ ਇਸ ਸਾਈਡ ਤੇ ਸੀ, ਤੇ ਸਕੂਲ ਸਾਡਾ ਅਗਲੇ ਪਾਸੇ ਸੀ, ਸ਼ਹਿਰ ਦੇ ਨਾਲ। ਫਗਵਾੜੇ ਸ਼ਹਿਰ ਦੇ ਨਾਲ ਸੀ? ਹਾਂ, ਤੇ ਇੱਧਰਲੇ ਪਾਸੇ ਸੀ ਜਿਹੜਾ ਸਕੂਲ ਹਾਈ ਉਹ ਸੀ।
ਤੇ ਇਧਰਲੇ ਪਾਸੇ ਸਿੱਖਾਂ ਦੇ ਮੁੰਡੇ ਜ਼ਿਆਦਾ ਸੀ, ਮੁਸਲਮਾਨਾਂ ਦੇ ਥੋੜੇ ਹੀ ਹੋਣਗੇ। ਤੇ ਉਹ ਉਧਰ ਸਿੱਖਾਂ ਦਾ ਕੋਈ ਨਹੀਂ, ਸਾਰੇ ਤੇ ਜਿਹੜੇ ਪਿੰਡ ਤੁਸੀਂ ਰਹਿੰਦੇ ਸੀ, ਖੋਤੜਾ ਪਿੰਡ ਦੱਸਿਆ? ਖੋਥੜਾ ਕਲਾਂ। ਖੋਤੜਾ ਕਲਾਂ। ਤੇ ਉਸ ਪਿੰਡ ਦੇ ਵਿੱਚ ਕਿਹੜੀਆਂ ਕੌਮਾਂ ਰਹਿੰਦੀਆਂ ਸੀ? ਸਿਰਫ ਮੁਸਲਮਾਨ ਹੀ ਸੀ ਜਾਂ ਬਾਕੀ ਕੌਮਾਂ ਵੀ ਸੀ ਨਾਲ? ਖੋਥੜਾ ਕਲਾਂ ਦੇ ਵਿੱਚ ਮੁਸਲਮਾਨ ਸਾਰੇ, ਉਹ ਵੀ ਰਾਈ ਸਾਰੇ। ਅੱਛਾ। ਤੇ ਜਿਹੜਾ ਸੜਕੋਂ ਪਾਰ ਸੀ ਉਹ ਸਿੱਖ ਸੀ, ਸਿੱਖ। ਪਰ ਇੱਕ ਦੂਜੇ ਦੇ ਆਣਾ ਜਾਣਾ, ਪਿਆਰ ਮੁਹੱਬਤ। ਉਧਰ ਜਾਣੀ ਮਰਾਸੀਆਂ ਦਾ ਘਰ ਸੀ ਇੱਕ, ਮੁਸਲਮਾਨ ਨਕਲੀਏ ਸੀ। ਹੁਣ ਉਹ ਇੱਥੇ ਮਾਈ ਦੀ ਝੁੱਗੀ ਬੈਠੇ ਆ, ਲੈਲਪੁਰ। ਅੱਛਾ ਅੱਛਾ। ਤੇ ਉਹਦੇ ਆਲ ਦੁਆਲ, ਤੁਹਾਡੇ ਪਿੰਡ ਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਸੀ, ਕਿਹੜੇ ਕਿਹੜੇ ਸ਼ਹਿਰ? ਆਲੇ ਦੁਆਲੇ ਜ਼ਿਆਦਾ ਸਿੱਖਾਂ ਦੇ ਸੀ। ਉਹ ਨਾਂ ਉਹਨਾਂ ਦੇ ਪਿੰਡਾਂ ਦੇ? ਜਡਾਲੀ, ਮੇਹਲੀ, ਦੁਸਾਂਝਾ, ਬਿਰਕਾਂ ਦੇ ਵਿੱਚ ਥੋੜੇ ਸਿੱਖ ਥੋੜੇ ਮੁਸਲਮਾਨ ਵੀ ਸੀਗੇ। 6 ਸੀ ਆਲੇ ਦੁਆਲੇ ਪਿੰਡ। ਲਓ ਜੀ ਮਿੱਤਰੋ ਪਿਆਰਿਓ, ਜੇ ਸਾਨੂੰ ਕੋਈ ਚੜ੍ਹਦੇ ਪੰਜਾਬ ਦੇ ਵਿੱਚ ਇਸ ਇਲਾਕੇ ਦਾ, ਜਿੱਥੋਂ ਦੇ ਬਜ਼ੁਰਗਾਂ ਨੇ ਨਾਮ ਲਿਆ, ਜਾਂ ਇਹਨਾਂ ਦਾ ਕਹਾਣੀ ਜਿਹੜਾ ਇਹਨਾਂ ਨੂੰ ਜਾਣਦਾ ਹੋਵੇ, ਜਿਹੜਾ ਹਜੇ ਤੱਕ ਆਪਣੀ ਹਯਾਤੀ ਨਿਭਾ ਰਿਹਾ ਹੋਵੇ, ਤੇ ਉਹ ਰਾਬਤਾ ਕਰੋ, ਕਿਉਂਕਿ ਬਜ਼ੁਰਗ ਜਿਹੜੇ ਨੇ ਉਹ ਮੈਂ ਸਮਝਦਾ ਕਿ ਸਾਡਾ ਸਰਮਾਇਆ ਨੇ। ਤੇ ਇੱਕ ਦੂਜੇ ਦੇ ਨਾਲ ਅਗਰ ਤੁਹਾਡਾ, ਸਾਡੀ ਕਿਸੇ ਕੋਸ਼ਿਸ਼ ਦੀ ਵਜ੍ਹਾ ਨਾਲ ਤੁਹਾਡਾ ਦੁਬਾਰਾ ਮੇਲ ਹੁੰਦਾ ਹੈ, ਜਾਂ ਤੁਸੀਂ ਦੁਬਾਰਾ ਇੱਕ ਦੂਜੇ ਨੂੰ ਜੱਫੀਆਂ ਪੈ ਜਾਂਦੀਆਂ ਨੇ, ਮੁਹੱਬਤਾਂ ਫੇਰ ਜਿਹੜੀਆਂ ਨੇ ਉਹ ਸਾਂਝੀਆਂ ਹੋ ਜਾਂਦੀਆਂ ਨੇ, ਤੇ ਸਾਨੂੰ ਹੋਰ ਕੀ ਚਾਹੀਦਾ? ਬੜੀ ਖੁਸ਼ੀ ਦੀ ਗੱਲ ਹੈ। ਤੇ ਦਿਲ ਕਰਦਾ ਬਜ਼ੁਰਗੋ ਕਿ ਤੁਸੀਂ ਉਹ ਦੇਸ਼ ਨੂੰ ਜਾਣ ਨੂੰ ਤਾਂ ਦਿਲ ਬਥੇਰਾ ਕਰਦਾ। ਆਪਣੀ ਨਕਸ਼ਾ ਸਾਰਾ ਹੀ, ਸ਼ਹਿਰ ਦਾ ਵੀ, ਫਗਵਾੜੇ ਦਾ, ਨਵੇਂ ਸ਼ਹਿਰ ਤੱਕ ਵੀ ਗਿਆ। ਸਾਰੇ ਜਾਣੀ ਰਿਸ਼ਤੇਦਾਰੀ ਵੀ ਸੀਗੀ ਉਧਰ, ਜਾਣੀ ਉਹ ਸਭ ਕੁਛ ਓਦਾਂ ਹੀ, ਜਾਣੀ ਸਾਰੇ ਨਕਸ਼ੇ। ਤੁਹਾਨੂੰ ਪਿੰਡ ਦੇ ਬੂਹੇ ਤੇ ਛੱਡਦਾ ਜਾਵੇ, ਜਦੋਂ ਪਿੰਡ ਵੜੀਦਾ, ਤੇ ਤੁਹਾਨੂੰ ਆਪਣੇ ਘਰ ਤੱਕ ਦਾ ਲੈ ਜਾਓਗੇ ਉੱਥੇ? ਸਾਨੂੰ ਸਟੇਸ਼ਨ ਤੋਂ ਹੀ ਫਗਵਾੜਿਓਂ ਮੈਨੂੰ ਛੱਡ ਦੇਣ ਤਾਂ ਸਿੱਧਾ ਘਰ ਜਾਊਂ। ਹਾਏ, ਮੈਂ ਕਹਿੰਦਾ ਕਿ ਜਿੱਥੇ ਆਪਦਾ ਬਚਪਨ ਗੁਜ਼ਾਰਿਆ ਹੈ, ਜਿੱਥੇ ਆਪਦੀ ਜਵਾਨੀ, ਜਿੱਥੇ ਤੁਸੀਂ ਪ੍ਰਵਾਨ ਚੜ੍ਹਦੇ ਪਏ ਸੋ, ਜਵਾਨ ਹੋ ਰਹੇ ਸੋ, ਉਹ ਇਲਾਕਾ ਜਿਹੜਾ ਹੈ ਉਹ ਯਾਦ ਤੇ ਆਉਂਦਾ ਹੋਣਾ ਹੈ ਨਾ। ਜਿੱਦਾਂ ਜਿੱਦਾਂ ਸਾਡੇ ਖੂਹ ਸੀ, ਜਿੱਦਾਂ ਜਿੱਦਾਂ ਦੀ ਜ਼ਮੀਨ ਸੀਗੀ, ਹਰ ਚੀਜ਼ ਬਸ ਨਕਸ਼ਾ ਉਦਾਂ। ਉੱਥੇ ਸੁਖੀ ਵਸਦੇ ਸੀ? ਬਹੁਤ ਬਹੁਤ ਸੁਖੀ ਸੀ ਉੱਥੇ। ਤੇ ਉੱਥੋਂ ਇੱਥੇ ਆ ਕੇ ਉਧਰ ਬਹੁਤਾ ਸੁੱਖ ਸੀ ਜਾਂ ਇੱਥੇ ਬਹੁਤਾ ਸੁੱਖ ਸੀ? ਇੱਥੇ ਨਹੀਂ, ਇੱਥੇ ਨਾਲੋਂ ਉੱਥੇ ਸੁੱਖ ਸੀ। ਆਪਣਾ ਦੇਸ਼ ਹਜੇ ਵੀ ਉਹਨੂੰ ਤੁਸੀਂ ਆਪਣਾ ਦੇਸ਼ ਹੀ ਕਹਿੰਦੇ ਕਿ ਉਹ ਦੇਸ਼ ਹੈ, ਦੇਸ਼ ਵਾਪਸ ਜਾਣਾ ਹੈ। ਅਫਜ਼ਲ ਸਾਹਰ ਸਾਹਿਬ ਇੱਕ ਬੜੇ ਵੱਡੇ ਸ਼ਾਇਰ ਨੇ, ਉਹਨਾਂ ਦੇ ਇੱਕ ਨਜ਼ਮ ਦੇ ਕੁਝ ਸ਼ੇਰ ਯਾਦ ਆ ਗਏ। ਉਹ ਕਹਿੰਦੇ ਨੇ ਕਿ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਅਸਾਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਸਾਨੂੰ ਦੱਸਿਆ ਕੁਝ ਹੋਰ, ਸਾਨੂੰ ਵਿਖਾਇਆ ਕੁਝ ਹੋਰ, ਤੇ ਪਰ ਸਾਨੂੰ ਟੋਰਿਆ ਕਿਸੇ ਹੋਰ ਪਾਸੇ। ਅਸੀਂ ਤਾਂ ਜੰਨਤ ਦਾ ਖਾਬ ਲੈ ਕੇ ਆਏ ਸਾਂ ਕਿ ਅੱਗੇ ਜੰਨਤ ਹੋਏਗੀ, ਕੋਈ ਮੁਸ਼ਕਿਲਾਂ ਨਹੀਂ, ਬਸ ਜਾਣਾ ਤੇ ਆਪਦੇ ਘਰਾਂ ਦੇ ਵਿੱਚ ਲੱਭ ਪੈਣਾ ਤੇ ਬੈਠ ਜਾਣਾ ਉੱਥੇ ਜਾ ਕੇ ਆਪਣੇ ਘਰਾਂ 'ਚ। ਪਰ ਇੱਥੇ ਆ ਕੇ ਜਿਹੜਾ ਹੈ ਮਾਮਲੇ ਹੀ ਹੋਰ ਦੇ ਹੋਰ। ਬਾਰਡਰ ਤੇ ਨੰਗੇ ਹੀ ਆ, ਉੱਥੋਂ ਲੋਕ ਰੋਟੀਆਂ ਦੇ ਟੋਕਰੇ ਲੈ ਕੇ ਬੈਠੇ। ਉਹ ਰੋਟੀਆਂ ਏਦਾਂ ਪੁਤਲਿਆਂ ਨੂੰ ਵੀ ਛੱਡਣ, ਜਿਹੜੇ ਵਿੱਚ ਸੀ ਉਹਨਾਂ ਨੂੰ ਵੀ ਨਿਮਕ ਪਾਇਆ ਉਹਨੂੰ, ਰੋਟੀਆਂ ਨੂੰ ਬਸ ਸਿੱਟੀ ਜਾਣ ਦਾ। ਬਾਬਾ ਜੀ, ਸਿੱਖਾਂ ਦੇ ਨਾਲ ਉੱਥੇ ਜਦੋਂ ਤੁਸੀਂ ਵਾਹੀ ਬੀਜੀ, ਜ਼ਾਹਿਰੀ ਬਾਤ ਉੱਥੇ ਕੰਮ ਹੀ ਇੱਕ ਸੀ ਵਾਹੀ ਬੀਜੀ ਵਾਲਾ, ਉਹ ਵਾਹੀ ਬੀਜੀ ਕਰਦੇ ਸੋ, ਤੇ ਸਿੱਖਾਂ ਦੇ ਨਾਲ ਜਿਹੜੀ ਸਾਂਝ ਹੈ ਉਹ ਕਿਵੇਂ ਦੀ ਸੀ? ਸਿੱਖਾਂ ਦੇ ਨਾਲ ਸਾਂਝ ਜਾਣੀ ਇੱਕ ਘਰ ਦਾ ਮੈਨੂੰ ਜ਼ਿਆਦਾ ਪਤਾ, ਮੇਲੀ ਦਾ ਸੀ ਸਿੱਖ, ਉਹਦਾ ਨਾਂ ਸੀ ਗਣੇਸ਼ਾ। ਅੱਛਾ। ਉਹਦੀ ਮੇਰੇ ਦਾਦੇ ਨਾਲ ਬਹੁਤ ਪਿਆਰ ਸੀ। ਉਹ ਉੱਥੇ ਨਾਲ ਹੀ ਸਾਡੇ ਬੀੜ ਸੀ, ਜਿਵੇਂ ਆ ਜੰਗਲ ਤੇ ਦਰਖਤ ਆ ਨਾ, ਉੱਥੇ ਘਾਹ ਬਹੁਤ ਹੁੰਦਾ ਸੀ ਐਡਾ, ਤੇ ਜਾਮ ਬੇਰੀ ਉਹਨੂੰ ਕਹਿੰਦੇ, ਮਲੇ ਐਡੇ ਬਸ, ਜ਼ਿਆਦਾ ਉੱਚੇ ਨਹੀਂ, ਐਡੇ ਬਰੀਕ ਬੇਰ ਹੁੰਦੇ ਸੀ, ਬਹੁਤ ਮਿੱਠੇ।
ਤੇ ਬਸ ਉਹ ਘਾਹ ਵੱਢ ਕੇ ਤੇ ਛਾਉਣੀ ਲਿਜਾ ਕੇ ਕਿਰਾਇਆ ਉਹਨਾਂ ਨੂੰ ਦਿੰਦੇ ਸੀ। ਤੇ ਉਹ ਗਣੇਸ਼ਾ ਇਹ ਕੰਮ ਕਰਦਾ ਹੁੰਦਾ ਸੀ ਵੀ ਗੱਡਾ ਹੁਣ ਲਿਜਾਣਾ, ਹੋਰ ਵੀ ਜਾਣੀ ਉੱਥੇ ਦੇ ਬੰਦੇ ਲਿਜਾਂਦੇ ਹੁੰਦੇ ਸੀ। ਉੱਥੇ ਘਾਹ ਛਾਉਣੀ, ਘੋੜੇ ਸੀ ਰੱਖੇ ਹੋਏ ਉਹਨਾਂ ਨੇ, ਛਾਉਣੀ ਫੌਜੀਆਂ ਨੇ, ਉੱਥੇ ਉਹਨਾਂ ਦੇ ਥੱਲੇ ਵੀ ਸਿੱਟਣੇ, ਉਹਨਾਂ ਨੇ ਖਾਣੇ ਵੀ ਘਾਹ, ਉੱਥੇ ਨੂੰ ਲਿਜਾਂਦੇ। ਅੱਛਾ, ਤੇ ਜਦੋਂ ਵੰਡ ਹੋਈ ਹੈ ਤੇ ਜਿਹੜੇ ਤੁਹਾਡੇ ਸਿੱਖਾਂ ਦੇ ਨਾਲ ਅੱਛੇ ਤਾਲੁਕਾਤ ਸੀ, ਉਹਨਾਂ ਸਿੱਖਾਂ ਨੇ ਤੁਹਾਡੀ ਕੋਈ ਮਦਦ ਕੀਤੀ ਉਸ ਵਾਰਤਾ ਦੇ ਦੌਰਾਨ? ਉਸ ਟਾਈਮ ਨਹੀਂ। ਅੱਛਾ। ਫੇਰ ਸਿਆਣੇ ਬੰਦੇ ਕਹਿਣ ਲੱਗੇ ਵੀ ਹੁਣ ਜਿੱਥੇ ਜਿੱਥੇ ਕਿਸੇ ਦਾ ਆਸਰਾ, ਉੱਥੇ ਉੱਥੇ ਚਲੇ ਜਾਓ ਤੇ ਇਕੱਠੇ ਫੇਰ ਹੋਵਾਂਗੇ, ਤੇ ਹੁਣ ਕੋਈ ਵਾਹ ਨਹੀਂ। ਪਰ ਕੋਈ ਕਿਤੇ ਨੂੰ ਕੋਈ ਕਿਤੇ ਨੂੰ, ਸਾਡੇ ਬੰਦੇ ਇੱਧਰ ਸ਼ੇਖੂਪੁਰ ਵੱਲ ਜ਼ਿਆਦਾ ਸੀਗੇ, ਡਾਕਟਰ ਸੀ ਸ਼ੇਖੂਪੁਰ, ਤੇ ਫੈਸਲਾਬਾਦ ਪਟਵਾਰੀ ਸੀ, ਬਸ ਉਧਰ ਨੂੰ ਚਲੇ ਗਏ। ਤੇ ਇੱਕ ਸਿੰਧ ਨੂੰ ਵੱਡਾ ਤਾਇਆ ਚਲੇ ਗਿਆ। ਮੁੜ ਕੇ ਸਾਨੂੰ ਕਿਸੇ ਨੇ ਕਿਹਾ, ਤੇ ਉਹ ਜਿਹੜਾ ਬੁੜਾ ਨਾਲ ਸੀ ਸਾਡੇ, ਜਦੋਂ ਸਾਨੂੰ ਰੋਕਿਆ ਰਾਹ ਦੇ ਵਿੱਚ ਲੰਘਣ ਲੱਗਿਆ ਨੂੰ, ਉਹ ਬੁੜਾ ਕਹਿਣ ਲੱਗਾ ਵੀ ਤੁਸੀਂ ਚੱਲੋ ਚੀਚਾ ਵਤਨੀ, ਮੇਰੀ ਸਾਲੀ ਆ ਸਾਹੀਵਾਲ ਦੇ ਕੋਲ ਕਿਸੇ ਚੱਕ 'ਚ, ਮੈਂ ਉੱਥੇ ਉਤਰ ਜਾਣਾ, ਤੁਸੀਂ ਉੱਥੋਂ ਤੀਸਰਾ ਚੌਥਾ ਸਟੇਸ਼ਨ ਆ ਅੱਗੇ, ਤੁਸੀਂ ਉੱਥੇ ਉਤਰ ਕੇ ਤੇ ਪੌੜੀ ਲੰਘ ਕੇ ਨਿਜ਼ਾਮਦੀਨ ਵਾਲਾ, ਲੰਬੜਦਾਰ ਵਾਲਾ ਚੱਕ ਪੁੱਛ ਕੇ 9 ਚੱਕ ਉੱਥੇ ਚਲੇ। ਅਸੀਂ ਫਿਰ 9 ਦੇ ਵਿੱਚ ਆਏ। ਸਭ ਤੋਂ ਗੂੜਾ ਜਿਹੜਾ ਬੇਲੀ ਸੀ, ਜਿਹਦੇ ਨਾਲ ਬਹੁਤ ਮੋਹ ਸੀ, ਉਹਦਾ ਕੀ ਨਾਮ ਸੀ? ਉਹ ਮੁੰਡੇ ਜ਼ਿਆਦਾ ਸਾਡੇ ਨਾਲ ਬਹਿੰਦੇ ਉੱਠਦੇ ਵੀ, ਕੌਡੀ ਵੀ ਖੇਲਣੀ। ਤੇ ਇਹ ਜਿਹੜਾ ਦਰਸ਼ਨ ਸਿੰਘ ਤੇ ਗਰਮੇਲ ਸਿੰਘ, ਦੇਖ ਲਓ ਵੀ ਜਿਹੜਾ ਉਹਨਾਂ ਦਾ ਬਾਪ ਸੀ ਹੈ ਨਾ, ਉਹਦੀ ਮੁੱਛਾਂ ਵੀ ਦਾੜੀ ਵੀ ਪਤਾ ਹੀ ਨਹੀਂ ਸੀ ਲੱਗਦਾ ਮੂੰਹ ਦਾ ਕਿੱਥੇ ਹੈ। ਅੱਛਾ ਅੱਛਾ ਅੱਛਾ। ਕੇਸ ਬਾਲ ਸਿਰ ਦੇ। ਅੱਛਾ। ਤੇ ਦੂਜਾ ਉਹਦਾ ਜਿਹੜਾ ਵੱਡਾ ਮੁੰਡਾ ਸੀ, ਹੁਣ ਐਨ ਸਾਰਾ ਹੀ ਸਿਰ ਸਾਫ਼ ਰੱਖਣਾ, ਬਾਲ ਬੂਲ ਵੀ, ਉਹ ਵੀ ਸਭ ਕੁਛ। ਛੋਟਾ ਵੀ ਏਦਾਂ ਹੀ, ਜਿਹੜਾ ਸਾਡੇ ਨਾਲ ਖੇਲਦੇ ਖੂਲਦੇ ਹੁੰਦੇ ਸੀ, ਬਾਪ ਏਦਾਂ ਦਾ ਸੀ। ਸਹੀ। ਲਓ ਜੀ ਮਿੱਤਰੋ ਪਿਆਰਿਓ, ਇਸ ਵੀਡੀਓ ਦੇ ਵਿੱਚ ਮੈਂ ਤੇ ਬਹੁਤ ਜਜ਼ਬਾਤੀ ਹੋ ਗਿਆ, ਬਹੁਤ ਇਮੋਸ਼ਨਲ ਹੋ ਗਿਆ ਜਦੋਂ ਬਜ਼ੁਰਗਾਂ ਨੇ ਉਹ ਗੱਲ ਕੀਤੀ, ਆਪਦੀ ਵੰਡ ਦੀ ਕਹਾਣੀ ਸੁਣਾਉਂਦੇ ਹੋਏ। ਜਦੋਂ ਬਜ਼ੁਰਗਾਂ ਦੇ ਅਥਰੂ ਆਏ ਤੇ ਯਕੀਨ ਕਰੋ ਕਿ ਮੇਰਾ ਦਿਲ ਵੀ ਰੋਇਆ, ਮੇਰੀਆਂ ਅੱਖਾਂ ਵੀ ਰੋਈਆਂ। ਮੇਰਾ ਦਿਲ ਕੀਤਾ ਕਿ ਇੰਝ ਨਹੀਂ ਹੋਣਾ ਚਾਹੀਦਾ ਸੀ, ਇੰਨਾ ਵੱਡਾ ਜਿਹੜਾ ਧਰੋ ਹੈ ਉਹ ਨਹੀਂ ਸੀ ਹੋਣਾ ਚਾਹੀਦਾ। ਜੇ ਅੱਡ ਹੋਣਾ ਹੀ ਸੀ, ਉਹ ਕਹਿੰਦੇ ਨਾ ਕਿ ਪੁੱਤਰ ਜਦੋਂ ਅੱਡ ਹੁੰਦਾ ਹੈ ਨਾ, ਜਾਂ ਭਰਾ ਜਦੋਂ ਅੱਡ ਹੁੰਦੇ ਨੇ, ਤੇ ਉਹ ਲੜ ਕੇ ਅੱਡ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਸੁਲਹ ਸਫਾਈ ਦੇ ਨਾਲ ਉਹਨਾਂ ਨੂੰ ਅੱਡ ਕਰ ਦਿਓ ਕਿ ਯਾਰ ਆਹ ਤੇਰਾ ਘਰ ਹੈ ਤੇ ਆਹ ਮੇਰਾ ਘਰ ਹੈ। ਉੱਥੇ ਖੂਨ ਖਰਾਬਾ, ਉੱਥੇ ਰਫਲਾਂ, ਉੱਥੇ ਬਰਛੀਆਂ ਜਿਹੜੀਆਂ ਚੱਲੀਆਂ, ਉਹ ਬਹੁਤ ਮਾੜਾ ਹੋਇਆ। ਇਹਦੇ ਪਿੱਛੇ ਕਿਹਦੀ ਸਾਜ਼ਿਸ਼ ਸੀ, ਪਿੱਛੇ ਕਿਹਦਾ ਸਾਰਾ ਕਿਰਦਾਰ ਸੀ, ਆਹ ਅਸੀਂ 75 ਸਾਲਾਂ ਤੋਂ ਲੱਭੀ ਜਾ ਰਹੇ ਹਾਂ। ਅਜਿਹੇ ਬਜ਼ੁਰਗ ਜਿਹੜੇ ਸਾਡੇ ਕੋਲੇ ਇਸ ਵੇਲੇ ਸਾਡੇ ਦਰਮਿਆਨ ਸਾਡੇ ਵਿੱਚ ਮੌਜੂਦ ਨੇ, ਇਹਨਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਇਹਨਾਂ ਦਾ ਕੋਈ ਮੁੱਲ ਨਹੀਂ ਹੋ ਸਕਦਾ। ਇਹਨਾਂ ਦੇ ਕੋਲ ਬੈਠਿਆ ਕਰੋ, ਇਹਨਾਂ ਦਾ ਦਿਲ ਪਰਚਾਇਆ ਕਰੋ, ਇਹਨਾਂ ਦੀ ਖਿਦਮਤ ਕਰਿਆ ਕਰੋ, ਤਾਂ ਜੇ ਇਹਨਾਂ ਨੂੰ ਬਹੁਤ ਵਧੀਆ ਲੱਗੇ। ਇਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ, ਇਹਨਾਂ ਨੇ ਆਪਦਾ ਖੂਨ ਬਹਾਇਆ, ਆਪਦੇ ਰਿਸ਼ਤੇ ਗਵਾਏ ਨੇ, ਆਪਦੇ ਭੈਣਾਂ ਭਰਾਵਾਂ ਦੀ, ਮਾਂ ਪਿਓ ਦੀ, ਚਾਚੇ ਤਾਇਆਂ ਦੀ, ਸਾਰੇ ਖਾਨਦਾਨ ਦੀ ਕੁਰਬਾਨੀ ਦਿੱਤੀ ਹੈ। ਇਸ ਲਈ ਆ ਡਿਜ਼ਰਵ ਕਰਦੇ ਨੇ ਕਿ ਇਹਨਾਂ ਦੀ ਅਸੀਂ ਬਹੁਤ ਇੱਜ਼ਤ ਇਹਤਰਾਮ ਕਰੀਏ, ਇਹਨਾਂ ਦਾ ਬਹੁਤ ਖਿਆਲ ਰੱਖੀਏ। ਲਓ ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣਿਆਂ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।